ਲੋ ਵੀ ਤਾਇਆ ਜੀ ਮੈਨੂੰ ਤਾਂ ਹੁਣ ਤੁਸੀਂ ਬਾਤ ਸੁਣਾਓ। ਤੁਸੀਂ ਵੈਸੇ ਅੱਜ ਬੜੇ ਜ਼ਿਆਦਾ ਸਜੇ ਧਜੇ ਬੈਠੇ ਹੋ, ਗੱਲਬਾਤ ਕੀ ਹੈ? ਸਜੇ ਤਾਂ ਜੀ ਬੈਠੇ ਆ, ਰਾਤ ਦਾ ਟਾਈਮ ਹੈ ਪਰ ਸਜੇ ਬੜੇ ਚਾਚੇ ਨੇ ਟੌਰ ਕੱਢੀ ਹੋਈ ਤਾਂ ਦੁਕਾਨ ਨਹੀਂ ਹੁਣ ਹਟ ਰਹੀ। ਅੱਜ ਪੂਰੇ ਦੀ ਕੜਮਾਈ ਸੀ ਭਰਾਵਾ। ਓ ਤਾਂ ਹੀ ਤੁਸੀਂ ਦਿਨ ਭਰ ਦਿਖੇ ਨਹੀਂ, ਅਸੀਂ ਲੱਭਦੇ ਰਹੇ ਵੀ ਕਿੱਧਰ ਨੇ ਤਾਇਆ ਜੀ। ਭਰਾਵਾ ਉੱਥੋਂ ਆਏ ਆ ਵੀ ਉੱਥੇ ਤੈਨੂੰ ਪਤਾ ਜੋ ਜਾਣਾ ਆਪਣੀ ਬੱਸ, ਆਉਣਾ ਭਰਾਈ ਬੱਸ, ਸਹੀ ਗੱਲ ਹੈ। ਅਗਲੇ ਆਉਣ ਦਿੰਦੇ ਆ। ਚਲੋ ਮੈਂ ਕਿਹਾ ਬਹਿ ਚੱਲਦੇ ਆ। ਸੋ ਉੱਥੇ ਆਏ ਆ, ਮੇਰੇ ਹੱਥਾਂ ਤੋਂ ਤਾਂ ਹੀ ਤੁਸੀਂ ਮੋਰੇ ਬੈਠੇ ਆ। ਹੋਰ ਚੱਲ ਤੁਹਾਨੂੰ ਬਾਤ ਸੁਣਾ ਕੇ ਨਾ ਫਿਰ ਮੈਂ ਸੋਣਾ 10 ਮਿੰਟ। ਹਾਂ ਅਸੀਂ ਤਾਂ ਪਹਿਲਾਂ ਪੂਰਾ ਦਿਨ ਬੈਠੇ ਰਹੇ ਕਿ ਵੀ ਤਾਇਆ ਆਊ ਤੇ ਗੱਲ ਗੁੱਲ ਸੁਣੀਏ ਕੋਈ। ਅੱਜ ਤੁਹਾਨੂੰ ਬਾਤ ਸੁਣਾਉਣਾ ਮੁੰਡਿਓ ਮੈਂ ਪੂਰਨ ਭਗਤ ਦੀ। ਉਹ ਲੈ ਬੱਲੇ ਬੱਲੇ ਬੱਲੇ, ਇਹਦਾ ਬੜੇ ਚਾਚਾ ਬੜੇ ਦਿਨਾਂ ਦੀ ਮਿਸ ਹੋਈ ਪਈ ਹੈ। ਹੋਰ ਕੀ? ਜਦੋਂ ਨਾ ਅਸੀਂ ਛੋਟੇ ਛੋਟੇ ਹੁੰਦੇ ਸੀ, ਦੁਸਹਿਰੇ ਜਾਣਾ ਜਾਂ ਕਿਸੇ ਮੇਲੇ ਜਾਣਾ ਨਾ, ਚੌਂਕੀਆਂ ਜਾਣਾ, ਤਾਂ ਉੱਥੇ ਕਿੱਸੇ ਲੱਗੇ ਹੁੰਦੇ ਸੀ। ਕਦੀ ਪੂਰਨ ਭਗਤ ਦਾ ਕਿੱਸਾ, ਕਿਤੇ ਕੇਰ ਸਿੰਘ ਦਾ ਕਿੱਸਾ, ਕਿਤੇ ਹੀਰ ਰਾਂਝੇ ਦਾ ਕਿੱਸਾ। ਤਾਂ ਉਦੋਂ ਦੇ ਮੈਂ ਪੜ੍ਹੇ ਆਏ। ਅੱਛਾ, ਉਹ ਕਵਿਤਾਵਾਂ ਵਿੱਚ ਹੁੰਦੇ ਸੀ। ਪਰ ਤੈਨੂੰ ਸੁਣਾਉਣਾ ਇੱਕ ਗੱਲ ਮੈਂ ਦੱਸ ਦਿੰਦਾ, ਜਿੱਦਾਂ ਇਹ ਬਾਤ ਮੈਂ ਸੁਣੀ ਆ ਹੁਣ ਮੈਂ ਉਦਾਂ ਸੁਣਾਉਣ ਲੱਗਾ। ਠੀਕ ਹੈ। ਪਰ ਇਹ ਵੀ ਬਾਤ ਗੋਰਿਆਂ ਦੀ ਫਿਲਮਾਂ ਦੇ ਵਰਜਨ ਬੜੇ ਆ। ਕੋਈ ਕਿਸ ਤਰ੍ਹਾਂ ਦੱਸਦਾ ਤੇ ਕੋਈ ਕਿਸੇ ਤਰ੍ਹਾਂ ਦੱਸਦਾ, ਪਰ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਜਿੱਦਾਂ ਕਿ ਮੈਨੂੰ ਪਤਾ। ਠੀਕ ਹੈ। ਅੱਛਾ, ਹੁਣ ਤੁਹਾਨੂੰ ਇਹਨਾਂ ਦਾ ਪਤਾ ਕਿ ਪੂਰਨ ਭਗਤ ਤੱਕ ਬੜਾ ਪਹੁੰਚੀ ਹੋਈ ਹਸਤੀ ਹੋਈ ਆ। ਹਾਂਜੀ ਉਹ ਸੁਣਿਆ ਹੈਗਾ। ਠੀਕ ਹੈ, ਨਾਮ ਤਾਂ ਬਹੁਤ ਸੁਣਿਆ ਤਾਂ ਹੈ। ਬਹੁਤ ਸੁਣਿਆ। ਸਿਆਲਕੋਟ ਜਿਹੜਾ ਪੰਜਾਬ ਦਾ ਆਪਣੇ ਹੁਣ ਪਾਕਿਸਤਾਨ 'ਚ ਰਹਿ ਗਿਆ, ਉਹਦਾ ਰਾਜਾ ਹੁੰਦਾ ਸੀ ਸਲਵਾਨ। ਅੱਛਾ, ਬੜਾ ਮਸ਼ਹੂਰ ਰਾਜਾ ਸੀ ਆਪਣੇ ਸਮੇਂ ਦਾ। ਬੜੀ ਬੋਲ ਚਾਲ ਸੀ ਉਹਦੀ ਚਾਰੇ ਪਾਸੇ, ਬੜੀ ਦੁਨੀਆ ਨੂੰ ਪੂਜਦੀ ਸੀ। ਉਹਦਾ ਇੱਕ ਮੁੰਡਾ ਸੀ, ਮੁੰਡਾ ਉਹਦੇ ਪੈਦਾ ਹੁੰਦਾ, ਉਹਦੇ ਤਾਂ ਉਹਦੀ ਰਾਣੀ ਸੀ ਅਛਰਾ। ਅੱਛਾ, ਉਹਦੇ ਦਾ ਨਿਆਣਾ ਪੈਦਾ ਹੁੰਦਾ, ਉਹਦਾ ਨਾਂ ਰੱਖਦੇ ਪੂਰਨ। ਅੱਛਾ। ਜਦੋਂ ਪੈਦਾ ਹੁੰਦਾ ਨਾ ਤਾਂ ਬੜੇ ਪੰਡਤ ਵਗੈਰਾ ਸੱਦੇ। ਉਹਨੇ ਜ਼ਮਾਨੇ 'ਚ ਰਿਵਾਜ ਹੁੰਦਾ ਸੀ ਕਿ ਪੰਡਤ ਨੂੰ ਜੋਤਸ਼ੀਆਂ ਨੂੰ ਸੱਦਣਾ। ਅੱਛਾ, ਫੇਰ ਆ ਰਾਜੇ ਹੁੰਦੇ ਸੀ। ਉਹ ਜੋਤਸ਼ੀ ਆਏ, ਪੰਡਤ ਆਏ, ਬੈਠੇ। ਉਹਨਾਂ ਨੇ ਜਦੋਂ ਫਿਰ ਦੱਸਿਆ ਵੀ ਬੱਚਾ ਪੈਦਾ ਹੋਇਆ, ਨਾਂ ਰੱਖਣਾ। ਇੱਕ ਤੋਂ ਉਹਨੇ ਕਿਹਾ ਵੀ ਨਾਂ ਰੱਖੋ ਇਹਦਾ ਪੂਰਨ। ਅੱਛਾ, ਤਾਂ ਦੂਜਾ ਕਿ ਉਹਨੇ ਕਿਹਾ ਵੀ ਇਹ ਬੜਾ ਭਾਗਸ਼ਾਲੀ ਹੋਣਾ, ਬੜਾ ਪਹੁੰਚਿਆ ਹੋਇਆ ਹੋਣਾ। ਪਰ ਕਹਿੰਦੇ ਇੱਕ ਕੰਮ ਬਹੁਤ ਜ਼ਰੂਰੀ ਆ। ਉਹ ਕਹਿੰਦੇ ਦੱਸੂਗੀ ਫਿਰ 12 ਸਾਲ ਘਰੋਂ ਬਾਹਰ ਰਹਿਣਾ ਪਊ। ਅੱਛਾ, ਕਿਸੇ ਪਹੁੰਚੀ ਹੋਈ ਹਸਤੀ ਦੇ ਨਾਲ। ਅੱਛਾ। ਫਿਰ 12 ਸਾਲ ਪਤਾ ਲੱਗਾ ਕਹਿੰਦੇ ਵੀ ਗੋਰਖਨਾਥ ਗੁਰੂ ਸੀ ਉਹਦਾ। 12 ਸਾਲ ਉਹਦੇ ਕੋਲ ਜਾ ਕੇ ਰਿਹਾ। ਉੱਥੇ ਬੜੀ ਉਹਨੇ ਭਗਤੀ ਕੀਤੀ, ਗੋਰਖਨਾਥ ਤੋਂ ਬੜਾ ਕੁਝ ਸਿੱਖਿਆ। ਜਦੋਂ 12 ਸਾਲ ਦਾ ਹੋ ਗਿਆ ਨਾ, ਫਿਰ ਉਹ ਵਾਪਸ ਆਪਣੇ ਰਾਜ ਦੇ ਵਿੱਚ ਆਇਆ, ਰਾਜੇ ਸਲਵਾਨ ਕੋ। ਅੱਛਾ। ਜਦ ਤੱਕ ਰਾਜੇ ਸਲਵਾਨ ਨੇ ਦੂਜਾ ਵਿਆਹ ਕਰਾ ਲਿਆ ਸੀ। ਅੱਛਾ, ਉਹਦੀ ਮਾਤਾ ਅਛਰਾ ਸੀ, ਦੂਜੀ ਦਾ ਨਾਂ ਸੀ ਲੂਣਾ। ਹੁਣ ਤੁਸੀਂ ਮੁੰਡਿਆ ਪੜ੍ਹੀ ਹੋਣੀ ਕਿਤਾਬ ਸ਼ਿਵ ਕੁਮਾਰ ਬਟਾਲਵੀ ਦੀ। ਹਾਂ, ਲੂਣਾ। ਉਹ ਲੂਣਾ, ਉਹਦਾ ਨਾਂ ਸੀ ਲੂਣਾ। ਹੁਣ ਦੇਖ, ਰਾਜਾ ਸੀ ਬੁੱਢਾ, ਉਹ ਸੀ ਵਿਚਾਰੀ ਜਵਾਨ। ਅੱਧ ਤੋਂ ਵੀ ਘੱਟ ਉਮਰ ਸੀ ਉਹਦੀ। ਜਦੋਂ ਇਹ ਪੂਰਨ ਵਾਪਸ ਆਉਂਦਾ, ਇਹ ਬੜਾ ਸੋਹਣਾ ਸੁਨੱਖਾ ਸੀ। ਅੱਛਾ, ਤੇ ਬਹੁਤ ਸੋਹਣਾ ਸੁਨੱਖਾ ਸੀ, ਤੇ ਉਹਦੀ ਨੀਤ ਮਾੜੀ ਹੋ ਗਈ ਲੂਣਾ ਦੀ। ਉਹਨੂੰ ਗੱਲਾਂ ਗੱਲਾਂ ਦੇ ਵਿੱਚ ਉਹ ਇਹ ਤੋਂ ਜਿਹੀਆਂ ਗੱਲਾਂ ਜਿਹੀਆਂ ਕਰਨੀਆਂ, ਕੁਸਾਰ ਕਰਨੀ, ਪਰ ਉਹਨੂੰ ਕਦੀ ਉੱਪਰ ਦੇਖਿਆ ਹੀ ਨਹੀਂ ਸੀ। ਉਹ ਰੱਬ ਦਾ ਬੰਦਾ ਸੀ। ਇੱਥੇ ਗੱਲ ਚੱਲਦੀ ਰਹੀ। ਬੜਾ ਕਿਹਾ ਉਹਨੇ, ਕਰੀ ਉਹਨੂੰ ਇਹ ਵੀ ਕਿਹਾ, ਦੇਖ ਤੇਰੇ ਪੇ ਦੀ ਉਮਰ ਦੇਖ, ਮੇਰੀ ਉਮਰ ਦੇਖ, ਮੇਰੇ ਸਾਰੇ ਚਾਅ ਕੁਆਰੇ ਪਏ। ਅੱਛਾ, ਵੀ ਤੂੰ ਮੇਰੇ ਨਾਲ ਵਿਆਹ ਕਰਾ ਲਾ। ਉਹ ਕਹਿੰਦਾ ਤੈਨੂੰ ਇੰਨਾ ਪਤਾ ਕਿ ਤੇਰਾ ਵਿਆਹ ਮੇਰੇ ਬਾਪ ਨਾਲ ਹੋਇਆ ਆ। ਕਹਿੰਦੀ ਫੇਰ ਕੀ ਹੁੰਦਾ, ਮੈਂ ਛੱਡ ਦੂੰਗੀ। ਉਹ ਕਹਿੰਦਾ ਨਹੀਂ, ਇਹ ਕੰਮ ਨਹੀਂ ਕਰਨਾ ਮੈਂ, ਤੂੰ ਮੇਰੀ ਮਾਂ ਆ। ਕਹਿੰਦੀ ਮੈਂ ਕਿਹੜਾ ਤੈਨੂੰ ਜਨਮ ਦਿੱਤਾ? ਕਹਿੰਦੀ ਦਿੱਤਾ ਭਾਵੇਂ ਨਹੀਂ ਦਿੱਤਾ, ਪਰ ਤੂੰ ਮੇਰੀ ਮਾਂ ਆ। ਉਹ ਖਿੱਚ ਗਈ। ਲੰਘਦੇ ਗਏ। ਇੱਕ ਦਿਨ ਫੇਰ ਕੋਸ਼ਿਸ਼ ਕੀਤੀ। ਉਹ ਕਹਿੰਦਾ ਗੱਲ ਸੁਣ, ਵੀ ਜੇ ਤੂੰ ਨਾ ਹਟੀ ਨਾ ਕੰਮ ਕਰਨ ਨੂੰ ਤਾਂ ਮੈਂ ਆਪਣੇ ਭੇਮ ਤੋਂ ਹੱਥਣਾ। ਅੱਛਾ, ਇਸ ਗੱਲ ਤੋਂ ਖਿੱਚ ਗਈ। ਇਹ ਤੋਂ ਪਹਿਲਾਂ ਵੀ ਹੋਰ ਗੱਲ ਹੁੰਦੀ, ਹੁਣ ਜਾ ਕੇ ਰਾਜੇ ਦੇ ਕੰਨ ਭਰ ਦਿੱਤੇ। ਕਹਿੰਦੀ ਵੀ ਪੂਰਨ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਆ। ਬਹੁਤ ਚਿਰਾਂ ਤੋਂ ਕਹਿੰਦੀ ਮੈਨੂੰ ਆਨੇ ਬਹਾਨੇ ਛੇੜਨ ਦੀ ਕੋਸ਼ਿਸ਼ ਕਰਦਾ ਸੀ, ਪਰ ਮੈਂ ਕੁਛ ਕਿਹਾ ਨਹੀਂ। ਪਰ ਹੁਣ ਤਾਂ ਕਹਿੰਦੀ ਅੰਤ ਹੋ ਗਈ ਵੀ ਜਾਂ ਉਹ ਰਹੂ ਘਰ 'ਚ ਜਾਂ ਮੈਂ ਰਹਿਣਾ। ਅੱਛਾ। ਰਾਜੇ ਦੇ ਸਲਵਾਨ ਨੇ ਸੁਣਿਆ, ਉਹ ਤਾਂ ਅੱਗ ਲੱਗ ਗਈ।
ਹੁਣ ਕਿਸੇ ਨੂੰ ਪੁੱਛਿਆ ਨਹੀਂ, ਦੱਸਿਆ ਨਹੀਂ। ਹੁਣ ਆਪਣੇ ਯਾਰ ਘਰ ਮੰਗਾਏ ਸੈਨਿਕ, ਕਹਿੰਦਾ ਏਦਾਂ ਕਰੋ, ਇਹਨੂੰ ਲਿਜਾ ਕੇ ਨਾ ਇਹਨੂੰ ਫੱਡ ਕੇ ਮਾਰ ਕੇ ਕਿਤੇ ਸੁੱਟਿਓ, ਅੱਛਾ ਤੇ ਨਿਸ਼ਾਨੀ ਵਜੋਂ ਉਹਦਾ ਖੂਨ ਮੇਲੇ ਲੈ ਕੇ ਆਇਓ। ਆਪਣੇ ਮੁੰਡੇ ਨੂੰ ਮਤਲਬ ਆਪਣੇ ਏਦਾਂ ਮੁੰਡੇ ਨੂੰ। ਕਹਿਤਾ। ਉਹ ਚੱਲ ਗਿਆ। ਜੋ ਰਾਹ ਜਾਂਦੇ ਆ, ਹੁਣ ਸਾਰੇ ਬੰਦੇ ਇੱਕੋ ਜਿਹੇ ਤਾਂ ਹੁੰਦੇ ਨਹੀਂ। ਉਹ ਸੈਨਿਕ ਸੀਗੇ, ਅਕਸਰ ਇਨਸਾਨ ਸੀ। ਉਹਨਾਂ ਨੂੰ ਗੱਲ ਕਹਿਣੀ ਕਿ ਤੂੰ ਕਿਉਂ ਕੀਤਾ ਏਦਾਂ। ਅਕਸਰ ਉਹਨਾਂ ਦਾ ਸਾਹਿਬਜ਼ਾਦਾ ਸੀ ਉਹ, ਤੂੰ ਕਿਉਂ ਕੀਤਾ ਏਦਾਂ। ਉਹ ਕਿਉਂ ਵੀ ਸਾਰੀ ਕਹਾਣੀ ਦੱਸੀ। ਠੀਕ ਹੈ। ਉਹ ਸਾਰਿਆਂ ਨੂੰ ਵੀ ਸੋਚਿਆ ਯਾਰ ਵੀ ਇਹ ਤਾਂ ਜਬਰ, ਇਹ ਤਾਂ ਬਹੁਤ ਗਲਤ ਕੀਤਾ ਰਾਜੇ ਨੇ। ਹੁਣ ਉਹ ਹੁਕਮ ਦੇ ਬੱਧੇ ਸੀ, ਜੇ ਨਹੀਂ ਕਰਦੇ ਸੀ ਤਾਂ ਰਾਜੇ ਨੇ ਉਹਨੂੰ ਮਾਰ ਦੇਣਾ ਸੀ। ਉਹ ਚਲੇ ਗਏ। ਬਰਾਨੇ ਦੇ ਵਿੱਚ ਖੂਹ ਆਇਆ। ਉਹ ਕਹਿੰਦੇ ਵੀ ਦੇਖ, ਸਾਨੂੰ ਕੋਈ ਨਾ ਕੁਝ ਕਰਨਾ ਪੈਣਾ। ਉਹਨਾਂ ਕੀਤਾ ਥੋੜਾ ਬਹੁਤਾ ਕੱਟਿਆ ਵੱਡਿਆ ਉਹਨੂੰ, ਅੱਛਾ ਤੇ ਇਹਦਾ ਇੱਕ ਪਿਆਲਾ ਜਿਹਾ ਡੱਬਾ ਜਿਹਾ ਉਹਨਾਂ ਕੋਲ, ਉਹਦੇ ਖੂਨ ਦਾ ਭਰ ਲਿਆ। ਅੱਛਾ ਉਹਨੂੰ ਖੂਹ ਛੱਡ ਗਏ, ਮਾਰਿਆ ਨਹੀਂ। ਤੋ ਚਲ ਗਏ ਵਾਪਸ। ਉਹਨੇ ਜਾ ਕੇ ਰਾਜੇ ਨੂੰ ਦਿਖਾ ਦਿੱਤਾ ਪਿਆਲਾ ਵੀ, ਉਹ ਦੇਖਿਆ ਖੂਨ, ਉਹ ਸੰਤੁਸ਼ਟ ਹੋ ਗਿਆ ਵੀ ਰਾਜਾ ਬੜਾ ਨਿਰਦਈ ਸੀ, ਬਹੁਤ, ਨਾਲੇ ਬਾਪ ਸੀ। ਉਹੀ ਤਾਂ ਹੀ ਬੋਲ ਰਹੀ। ਉਹ ਚੁੱਪ ਕੇ ਬਹਿ ਗਿਆ। ਹੁਣ ਇਹ ਜਦੋਂ ਉਹਨੂੰ ਕੁੱਟੇ ਮਾਰਦੇ ਸੀ ਨਾ, ਇਹਨਾਂ ਨੂੰ ਕਿਹਾ ਵੀ ਗੱਲ ਸੁਣ, ਅਸੀਂ ਤਾਂ ਕੁੱਟ ਮਾਰ ਕੇ ਚੱਲ ਜਾਣਾ, ਮਾਰਨਾ ਨਹੀਂ, ਪਰ ਤੂੰ ਏਦਾਂ ਕਰੀ ਰੱਬ ਦੇ ਵਾਸਤੇ, ਮੁੜ ਕੇ ਕਦੀ ਆਪਣੇ ਰਾਜ ਵਿੱਚ ਲਾਈ ਵੀ ਨਾ ਰਾਜ ਹੁਣ ਤੈਨੂੰ ਛੱਡਣਾ ਤਾਂ ਨਾ ਛੱਡਣਾ ਸਾਨੂੰ। ਠੀਕ ਹੈ। ਸੋ ਉਹੀ ਗੱਲ ਖੂਹ 'ਚ ਪਿਆ ਸੀ। ਖੂਹ ਬਾਹਰ ਡੂੰਘਾ ਨਹੀਂ ਸੀ, ਨਹੀਂ ਉਹ ਖੂਹ ਦੇ ਵਿੱਚ ਸੁੱਟ ਕੇ ਚਲੇ ਗਏ ਖੂਹ ਸੀ। ਸੱਟ ਕੇ ਚੱਲ ਗਿਆ ਸੀ। ਉਹਨਾਂ ਜ਼ਮਾਨਿਆਂ ਦੇ ਵਿੱਚ ਖੂਹ ਸੀ ਆਪਣੇ ਹੁਣ ਡੂੰਘੇ ਨਹੀਂ ਸੀ ਹੁੰਦੇ। ਹਾਂ, ਹੁਣ ਤਾਂ ਅੱਜ ਕੱਲ ਤਾਂ ਬਹੁਤ ਜ਼ਿਆਦਾ ਥੱਲੇ ਵਾਜਾ ਵੱਜਦੀ। ਹਾਂ, ਉਧਰ ਗੋਰਖਨਾਥ ਦੇ ਟਿੱਲੇ ਦੇ 360 ਅੱਛਾ ਉਧਰ ਰਹਿੰਦੇ ਸੀਗੇ ਸਾਧੂ। ਠੀਕ ਹੈ। ਉਹਨਾਂ ਦੇ ਕੋਲ ਸਾਧੂ ਪਾਣੀ ਲੈਣ ਲੱਭਣ ਆਏ। ਕਿਸੇ ਦੱਸਿਆ ਵੀ ਖੂਹ ਹੈਗਾ ਫਲਾਣੇ ਦਾ, ਉੱਥੇ ਚੱਲ ਜਾਇਓ। ਉਹ ਪਾਣੀ ਲੈਣ ਗਏ ਤਾਂ ਹਨੇਰਾ ਹੋਇਆ ਉੱਪਰੋਂ, ਲੱਭਦਿਆਂ ਨੂੰ। ਉਹਨਾਂ ਅੰਦਰ ਨੂੰ ਡੋਲ ਭਰਾਇਆ। ਪੂਰ ਭਾਗ ਦੇ ਵਿੱਚ ਖੂਹ ਦੇ ਬੈਠਾ ਸੀ। ਉਹ ਡੋਲ ਫੜ ਲਿਆ, ਖਿੱਚਣ ਲੱਗਿਆ, ਡੋਲ ਭਾਰਾ ਲੱਗਾ। ਉੱਪਰੋਂ ਬਾਜ ਮਾਰੀ, ਹਾਓ, ਉਹ ਅੰਦਰ ਥੱਲੇ ਉਹਨੂੰ ਬਾਜ ਮਾਰੀ। ਅੱਛਾ ਉਹ ਬਾਜਾ ਮਾਰਦਾ, ਉਹ ਡਰਦੇ ਦੌੜ ਗਏ ਅੱਛਾ। ਵੀ ਥੱਲੇ ਕੋ ਬਲਾ ਰਹਿੰਦੀ ਆ। ਖੂਹ ਦੇ ਵਿੱਚ ਉਹ ਸਿੱਧੇ ਸਾਹ ਨਹੀਂ ਲਿਆ, ਭੱਜੋ ਹੀ ਗਿਆ, ਗੋਰਖਨਾਥ ਟਿੱਲੇ ਤੇ ਪਹੁੰਚ ਗਏ। ਕਹਿੰਦੇ ਮਹਾਰਾਜ ਅਸੀਂ ਪਾਣੀ ਲੈਣ ਗਏ ਸੀ, ਉਹ ਖੂਹ ਦੇ ਵਿੱਚ ਤਾਂ ਬਲਾ ਰਹਿੰਦੀ ਆ। ਗੋਰਖਨਾਥ ਨੇ ਬਲਾ ਸਾਰੀ ਕਿਹੜੀ ਆ ਗਈ ਉੱਥੇ। ਚਲੋ ਕਹਿੰਦੇ ਮੈਂ ਨਾਲ ਚੱਲਦਾ ਤੁਹਾਡੇ। ਉਹ ਗਏ, ਉੱਥੇ ਬਾਜ ਦਿੱਤੀ, ਕੌਣ ਆ ਤੂੰ। ਹੁਣ ਜਵਾਤੀ ਜੀ ਮੈਂ ਪੂਰਨ ਆ। ਅੱਛਾ ਤੂੰ ਇੱਥੇ ਕੀ ਕਰਦਾ। ਕਹਿੰਦੇ ਮਹਾਰਾਜ ਮੈਨੂੰ ਮੇਰੇ ਬਾਪ ਦੇ ਹੁਕਮ ਦੇ ਨਾਲ ਮਾਰ ਕੁੱਟ ਕੇ ਤੇ ਸੁੱਟਿਆ ਗਿਆ। ਉਹਨਾਂ ਉਸੇ ਵੇਲੇ ਰੱਸਾ ਭਰਾ ਨੂੰ ਬਾਹਰ ਕੱਢਿਆ, ਜੱਫੀ ਨਾਲ ਜੱਫੀ ਪਾਈ, ਉਹਦਾ ਸਿਗਰਟ ਸੀਗਾ, ਆ ਪਛਾਣ ਲਿਆ ਉਹਨੇ। ਉੱਥੇ ਉਹਨੂੰ ਨਾਲ ਲੈ ਕੇ ਵਾਪਸ ਆਪਣੇ ਟਿੱਲੇ ਤੇ ਚਲ ਗਏ। ਹੁਣ ਡਿਸਾਈਡ ਕੀਤਾ ਵੀ ਹੁਣ ਮੈਂ ਤੁਹਾਡੇ ਕੋਲ ਹੀ ਰਹਿਣਾ, ਤੁਸੀਂ ਮੈਨੂੰ ਹੁਣ ਮੈਂ ਤੁਹਾਨੂੰ ਅੱਜ ਤੋਂ ਤੁਸੀਂ ਫੇਰ ਮੇਰੇ ਗੁਰੂ ਪੱਕੇ ਤੌਰ ਤੇ, ਤਾਂ ਮੈਂ ਤੁਹਾਡਾ ਹੁਣ ਸਿਗਰਟ ਹੋ ਗਿਆ, ਮੈਂ ਇੱਥੇ ਰਹਿਣਾ। ਕਹਿੰਦੇ 360 ਹੋਰ ਬੈਠੇ ਆ, ਇੱਕ ਹੋਰ ਸਹੀ ਉਹਨਾਂ ਕੋਲ ਰੱਖ ਲਿਆ। ਹੌਲੀ ਹੌਲੀ ਜ਼ਖਮ ਠੀਕ ਹੋ ਗਏ, ਉਹ ਠੀਕ ਹੋਣ ਲੱਗ ਪਿਆ, ਤੰਦਰੁਸਤ ਹੋ ਗਿਆ। ਪਰ ਪੂਰਨ ਸੁਰੱਖਿਆ ਬਹੁਤ ਸੀ, ਅਕਸਰ ਰਾਜ ਦਾ ਮੁੰਡਾ ਸੀ। ਤੇ ਜਿਹੜੇ ਲੋਕ ਬਾਕੀ ਦੇ ਸੀਗੇ ਉਹਨਾਂ ਥੋੜੀ ਖਾਰ ਜੀ ਖਾਣ ਲੱਗ ਪਏ। ਫਿਰ ਦੂਜਾ ਉਹ ਆਗਿਆਕਾਰੀ ਬੜਾ ਸੀ, ਕੰਮ ਬੜਾ ਕਰਦਾ ਸੀ, ਜੇ ਹੁਕਮ ਦੇਤਾ ਉਹਨੂੰ ਸਾਰਾ ਪੂਰਾ ਕਰਕੇ ਆਉਣਾ। ਤੇ ਜਿਹੜਾ ਗੋਰਖਨਾਥ ਸੀ ਉਹਨੂੰ ਉੱਤੇ ਬਹੁਤ ਪਿਆਰ ਆਉਣ ਲੱਗ ਪਿਆ। ਤੇ ਬਾਕੀ ਦੇ ਹੋਰ ਜਲ ਗਏ ਵੀ ਗੋਰਖਨਾਥ ਇਹਨੂੰ ਜ਼ਿਆਦਾ ਚਾਹੁੰਦੇ ਸਾਡੇ ਨਾਲੋਂ, ਉਹਨਾਂ ਹਮੇਸ਼ਾ ਕਰੀ ਜਾਣਾ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਕੱਢ ਦੋ ਇੱਥੋਂ। ਅੱਛਾ ਉਹਨਾਂ ਦੀ ਇਹ ਗੱਲ ਹੁੰਦੀ ਸੀ ਕਿਸੇ ਤਰ੍ਹਾਂ ਬਾਹਰ ਜਾਵੇ। ਫਿਰ ਇੱਕ ਦਿਨ ਕੀ ਹੋਇਆ, ਇੱਕ ਰਾਣੀ ਸੁੰਦਰਾ ਸੀ। ਅੱਛਾ ਉਹਦਾ ਕੀ ਹੋਇਆ ਸੀ, ਨਿੱਕੀ ਹੁੰਦਾ ਵਿਆਹ ਹੋ ਗਿਆ ਸੀ, ਤੇ ਉਹਦਾ ਪਤੀ ਮਰ ਗਿਆ। ਉਹ ਜ਼ਮਾਨੇ ਵਿੱਚ ਜੋ ਕੁੜੀ ਦਾ ਪਤੀ ਮਰ ਜਾਂਦਾ ਸੀ ਉਹ ਦੁਬਾਰੇ ਵਿਆਹ ਨਹੀਂ ਸੀ ਕਰਦੇ। ਤੇ ਜਿਹੜਾ ਵੀ ਕੋਈ ਜੋਗੀ ਉਹਦੇ ਪਹੁੰਚ ਜਾਂਦਾ ਸੀ ਉਸ ਦਰ ਤੇ, ਉਹ ਕਿਉਂਕਿ ਅਫਸਰ ਬਹੁਤ ਸੀ ਉਹ ਆਪਣੇ ਕਰਮਾਂ ਦੇ ਵੀ ਮੈਂ ਕੀ ਕਸੂਰ ਕੀਤਾ, ਫਿਰ ਮੈਂ ਵਿਧਵਾ ਹੋ ਗਈ। ਜਿਹੜਾ ਕੋਈ ਜੋਗੀ ਮੰਗਣ ਮੁੰਗਣ ਜਾਂਦਾ ਸੀ ਨਾ, ਉਹਨੂੰ ਮਾਰ ਕੁੱਟ ਕੇ ਤੋਂ ਭਜਾਉਂਦੀ ਸੀ। ਅੱਛਾ, ਚਿੜਚਿੜੀ ਹੋ ਗਈ, ਚੜਚੜੀ ਹੋ ਗਈ। ਹੁਣ ਇਹਨਾਂ ਨੂੰ ਪਤਾ ਲੱਗਾ, ਜਿਹੜੇ ਉੱਥੇ ਬਾਕੀ ਦੇ ਸੀਗੇ, ਉਹ ਜਦੋਂ ਨਾ ਸਾਰਿਆਂ ਨੂੰ ਭੇਜਣ ਲੱਗ ਪਿਆ, ਪਿੰਡੋਂ ਪਿੰਡੀ ਜਾਣ ਲੱਗ ਪਿਆ। ਉਹ ਕਹਿੰਦਾ ਏਦਾਂ ਕਰੋ ਵੀ ਇਹਨੂੰ ਭੇਜੋ ਉੱਥੇ ਪੂਰਨ ਨੂੰ, ਅੱਛਾ ਆਪੇ ਕੁੱਟ ਕੇ ਆਊਗਾ ਜਾਂ ਮਰ ਕੇ ਆਊਗਾ।
ਉਹ ਕਹਿੰਦਾ ਮਹਾਰਾਜ ਅਸੀਂ ਬਾਕੀ ਪਿੰਡੀ ਸਾਰਿਆਂ ਨੇ ਜਾਣਾ ਵੀ ਪੂਰਨ ਨੂੰ ਤੁਸੀਂ ਰਾਣੀ ਸੁੰਦਰਾਂ ਦੇ ਭੇਜੋ, ਇਹ ਲੈ ਕੇ ਆਵੇ ਉੱਥੋਂ ਖਰਾਜ। ਵੇਖਿਆ ਗੋਰਖਨਾਥ ਨੇ ਹੁਕਮ ਕੀਤਾ, ਪੂਰਨ ਤੁਰ ਪਿਆ। ਉੱਥੇ ਪਹੁੰਚਦਾ, ਜਿਹੜੀ ਉਹਦੀ ਗੋਲੀ ਸੀ ਉਹਨੂੰ ਅੰਦਰ ਆਇਆ, ਦੇਖਿਆ, ਉਹਨੂੰ ਕਹਿੰਦੇ ਏਦਾਂ ਕਰ, ਜੇ ਤੂੰ ਕਿੰਨਾ ਸੋਹਣਾ ਜਵਾਨ ਆ, ਮੈਂ ਨਹੀਂ ਚਾਹੁੰਦੀ ਵੀ ਤੂੰ ਬੇਮੌਤੇ ਮਾਰਿਆ ਜਾਵੇਂ, ਵੀ ਸਾਡੀ ਰਾਣੀ ਦਾ ਸੁਭਾਅ ਬਹੁਤ ਖਰਾਬ ਆ, ਉਹ ਜਿਹੜਾ ਵੀ ਕੋਈ ਏਦਾਂ ਮੰਗਣ ਆਉਂਦਾ ਉਹਨੂੰ ਕੁੱਟ ਮਾਰ ਕੇ ਭੇਜਦੀ, ਕਿ ਮਾਰ ਵੀ ਸਕਦੀ ਆ, ਤੂੰ ਕਹਿੰਦਾ ਜੋਰ ਆਪਣੀ ਜਾਨ ਆਪਣੀ ਕੋਣੀ ਆ। ਉਹ ਕਹਿੰਦਾ ਨਹੀਂ ਬਈ, ਮੇਰੇ ਹੈ ਗੁਰੂ ਦਾ ਹੁਕਮ, ਤੇ ਮੈਂ ਭਿੱਖਿਆ ਨਹੀਂ ਤੋਂ ਬਿਨਾਂ ਨਹੀਂ ਜਾਣਾ, ਜੋ ਮਰਜ਼ੀ ਹੋ ਜਾਏ। ਗੋਲੀ ਨੇ ਵੇ ਉਹਨੂੰ ਬਾਜ ਮਾਰੀ ਰਾਣੀ ਸੁੰਦਰਾਂ ਨੂੰ, ਉਹਨੂੰ ਕਿਹਾ ਕਿ ਜੋਗੀ ਆਇਆ, ਇਹ ਬਾਕੀ ਜੋਗੀਆਂ ਵਰਗਾ ਜੋਗੀ ਨਹੀਂ, ਬਹੁਤ ਸੁਨੱਖਾ ਤੇ ਬਹੁਤ ਹੀ ਤਪਸਵੀ, ਵੀ ਤੂੰ ਆ, ਮੈਂ ਜ਼ਰੂਰ ਇਹਨੂੰ ਆ ਕੇ। ਉਹ ਖੁਜੀ ਆਈ ਥੱਲੇ, ਅੱਛਾ, ਗੁੱਸੇ 'ਚ ਭਰੀ ਵੀ ਮੈਂ ਇਹਨੂੰ ਏਦਾਂ ਕਰ ਦੇਣਾ। ਪਰ ਜਦੋਂ ਉਹਨੂੰ ਪੂਰਨ ਨੂੰ ਦੇਖਿਆ, ਉਹ ਨੌਜਵਾਨ ਸੁਨੱਖਾ ਸੋਹਣੀ ਸਿਹਤ, ਹੁਣ ਤੈਨੂੰ ਪਤਾ ਵੀ ਉੱਪਰੋਂ ਸਾਰੇ ਕਿਹੜੇ ਕੱਪੜੇ ਪਾਏ ਹੁੰਦੇ ਆ, ਥੱਲੇ ਧੋਤੀ ਜੀ ਹੁੰਦੀ ਆ, ਦੇਖ ਉਹਦਾ ਮਨ ਮੋਹ ਹੋ ਗਿਆ, ਬੜੀ ਖੁਸ਼ ਹੋਈ। ਉਹਨੂੰ ਭਿੱਖਿਆ ਦੇ ਦਿੱਤੀ, ਜੋ ਦੇਤੀ ਉਹਨੂੰ ਪੁੱਛਦੀ ਆ ਵੀ ਤੂੰ ਕਿੱਥੇ ਰਹਿਣਾ, ਉਹਨੂੰ ਦੱਸਿਆ ਵੀ ਮੈਂ ਗੋਰਖਨਾਥ ਦੇ ਟਿੱਲੇ ਤੇ ਰਹਿਣਾ, ਮੈਂ ਉਹਨਾਂ ਦਾ ਭਗਤ ਹਾਂ। ਉਹਨੇ ਸਾਰਾ ਪਤਾ ਲੈ ਲਿਆ, ਤੇ ਪੂਰਨ ਭਗਤ ਖਰਾਜ ਲੈ ਕੇ ਆਪਣਾ ਵਾਪਸ ਚਲੇ ਗਿਆ। ਹੁਣ ਸਾਰੇ ਉੱਥੇ ਡੀਕਦੇ ਆ ਵੀ ਪਹਿਲੀ ਗੱਲ ਤਾਂ ਪੂਰਨ ਭਗਤ ਨੇ ਆਉਣਾ ਹੀ ਨਹੀਂ, ਹੁਣ ਮਾਰ ਮੂਰ ਦੇਣਾ ਉਹਨੂੰ, ਜੇ ਆਇਆ ਵੀ ਟੁੱਟਾ ਭੱਜਾ ਆਉਣਾ, ਉਦੋਂ ਅਸੀਂ ਖਿੱਲੀ ਉਡਾਵਾਂਗੇ। ਜੇ ਪੂਰਨ ਭਗਤ ਆਇਆ, ਉਹਦੇ ਹੱਥ ਦੇ ਵਿੱਚ ਭਿੱਖਿਆ, ਉਹਨਾਂ ਨੇ ਗੁਰੂ ਮਹਾਰਾਜ ਨੂੰ ਰੱਖ ਦਿੱਤੀ, ਗੁਰੂ ਗੋਰਖਨਾਥ ਅੱਗੇ। ਸਾਰੇ ਹੈਰਾਨ ਹੋ ਗਏ, ਹੁਣ ਦੇਖਿਆ ਤਾਂ ਨਾ ਵੀ ਹੁਣ ਕੀ ਕਰੀਏ ਅਸੀਂ। ਗੋਰਖਨਾਥ ਵੀ ਬੜਾ ਖੁਸ਼ ਹੋਇਆ। ਦੂਜੇ ਦਿਨ ਸਵੇਰਾ ਹੀ ਹੋਇਆ, ਕੀ ਦੇਖਦੇ ਆ, ਬਹੁਤ ਸਾਰਾ ਭਾਰੀ ਲਸ਼ਕਰ, ਬੁੜੀਆਂ ਦਾ, ਉਹ ਵੀ ਕੁੜੀਆਂ ਦਾ, ਉਹ ਆ ਰਿਹਾ ਉਧਰੋਂ, ਤੜੇ ਬਾਕੀ ਦੇ ਸੀ ਸਾਧੂ, ਉਹ ਖੁਸ਼ ਹੋ ਗਏ ਵੀ ਇਹ ਕੋਈ ਚੰਦ ਚਾੜਿਆ ਹੈ, ਹੁਣ ਇਹ ਉਲਾਂਭਾ ਆ ਰਿਹਾ, ਇਹਦੀ ਅੱਜ ਖੈਰ ਨਹੀਂ, ਬੜੇ ਖੁਸ਼ ਹੋਏ। ਤੇ ਗੋਰਖਨਾਥ ਤੇ ਜਾਣੀ ਜਾਣ ਸੀ, ਬੈਠਾ, ਉਹ ਸਾਰੇ ਕਹਿਣ ਲੱਗੇ ਆਣ ਕੇ, ਦੇਖੋ ਜੀ ਮਹਾਰਾਜ ਪੂਰਨ ਕੋ ਜ਼ਰੂਰ ਕੁਛ ਖਰਾਬ ਕਰਕੇ ਆਇਆ ਹੋਣਾ, ਆ ਦੇਖੋ ਜੀ ਸਾਰੀ ਦੁਨੀਆ ਆਪਣੇ ਵੱਲ ਆ ਰਹੀ ਆ, ਆਪਣੀ ਅੱਜ ਖੈਰ ਨਹੀਂ। ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਆਰਾਮ ਨਾਲ ਬੈਠੋ, ਉਹਨੂੰ ਆ ਲੈਣ ਦਿਓ, ਪਹਿਲਾਂ ਪੂਰੀ ਗੱਲ ਸੁਣਾਂਗੇ ਫਿਰ ਦੇਖਦੇ ਹਾਂ। ਜਦੋਂ ਆਏ, ਰਾਣੀ ਪੁੱਜੀ, ਉਹਦੇ ਕੋਲ 5 ਥਾਲ ਹੀਰੇ ਜਵਾਹਰਾਤਾਂ ਦੇ, ਉਦੋਂ ਕਈ ਥਾਲ ਖਾਣੇ ਦੇ, ਲੱਡੂ, ਜਲੇਬੀਆਂ, ਹੋਰ ਚੀਜ਼ਾਂ, ਉਹ ਲਿਆ ਕੇ ਗੁਰੂ ਗੋਰਖਨਾਥ ਦੇ ਮੱਥਾ ਟੇਕਿਆ ਤੇ ਮੋਹਰੇ ਰੱਖ ਦਿੱਤੀਆਂ। ਗੁਰੂ ਗੋਰਖਨਾਥ ਵੀ ਬੜਾ ਹੈਰਾਨ ਵੀ ਇੰਨਾ ਕੁਛ, ਇੰਨੀ ਸੇਵਾ। ਉਹਨਾਂ ਸਾਰੀਆਂ ਸਹੇਲੀਆਂ ਨੂੰ ਆਪਣੀਆਂ ਨੂੰ ਕਿਹਾ, ਏਦਾਂ ਕਰੋ, ਡੇਰੇ ਦੀ ਸਫਾਈ ਕਰੋ, ਡੇਰੇ ਵਿੱਚ ਖਾਣਾ ਬਣਾਓ, ਸਾਰਿਆਂ ਨੂੰ ਵਰਤਾਓ, ਪਾਣੀ ਧਾੜੀ ਦਿਓ, ਇਹਨਾਂ ਦੀ ਸੇਵਾ ਕਰੋ, ਸਾਧੂਆਂ ਦੀ ਪੈਰ ਧੋਵੋ। ਸਾਰੀਆਂ ਜਿੰਨੀਆਂ ਦੀਆਂ ਗੋਲੀਆਂ ਸੀ ਉਹ ਲੱਗ ਪਈਆਂ ਕੰਮ ਕਰਨ, ਕੋਈ ਖਾਣਾ ਵਰਤਾਵੇ, ਕੋਈ ਸਾਧੂਆਂ ਦੇ ਪੈਰ ਧੋਵੇ, ਕੋਈ ਹੋਰ ਕੰਮ ਕਰੇ। ਇਹ ਸਾਰਾ ਕੁਝ ਦੇਖ ਕੇ ਗੋਰਖਨਾਥ ਬੜਾ ਖੁਸ਼ ਹੋਇਆ। ਉਹ ਕਹਿੰਦਾ ਰਾਣੀ ਨੂੰ, ਰਾਣੀ ਸੁੰਦਰਾ, ਵੈਸੇ ਜੋ ਤੂੰ ਸੇਵਾ ਕੀਤੀ ਹੈ, ਜੋ ਤੂੰ ਲੈ ਕੇ ਆਈ ਆ, ਅਸੀਂ ਤੇਰੇ ਤੋਂ ਬਹੁਤ ਖੁਸ਼ ਹਾਂ, ਚੱਲ ਮੰਗ ਜੋ ਤੂੰ ਮੰਗਣਾ ਚਾਹੁੰਦੀ ਹੈ। ਉਹ ਕਹਿੰਦੀ ਮਹਾਰਾਜ ਤੁਹਾਡਾ ਦਿੱਤਾ ਬਹੁਤ ਕੁਛ ਆ, ਕਿਸੇ ਘਰ ਦੀ ਲੋੜ ਨਹੀਂ। ਉਹਨੂੰ ਫੇਰ ਕਿਹਾ ਨਹੀਂ ਰਾਣੀ ਸੁੰਦਰਾ, ਜੋ ਤੂੰ ਸੇਵਾ ਕੀਤੀ ਹੈ ਤੇਰਾ ਹੱਕ ਬਣਦਾ, ਅਸੀਂ ਤੇ ਤੋਂ ਬਹੁਤ ਖੁਸ਼ ਆ, ਮੰਗ ਜੋ ਮੰਗਣਾ। ਹੁਣ ਫੇਰ ਹੱਥ ਜੋੜ ਤੇ, ਨਹੀਂ ਮਹਾਰਾਜ ਤੁਹਾਡਾ ਦਿੱਤਾ ਬਹੁਤ ਕੁਛ ਆ, ਮੈਨੂੰ ਕਿਸੇ ਚੀਜ਼ ਦੀ ਘਾਟ ਨਹੀਂ। ਗੋਰਖਨਾਥ ਫਿਰ ਬੋਲੇ, ਦੇਖ ਬੱਚਾ, ਆ ਤੀਸਰਾ ਸਾਡਾ ਬਚਨ ਆ, ਹੁਣ ਇਨਕਾਰ ਨਾ ਕਰੀ, ਜੇ ਹੁਣ ਨਾ ਮੰਨੀ ਫੇਰ ਕੁਛ ਨਹੀਂ ਮਿਲਣਾ, ਹੁਣ ਜੋ ਵੀ ਤੇਰੀ ਰੀਝ ਹੈਗੀ ਆ ਉਹ ਮੰਗ ਲਾ। ਉਹ ਕਹਿੰਦੀ ਮਹਾਰਾਜ ਜੇ ਤੁਸੀਂ ਟੁੱਟੇ ਹੀ ਹੋ, ਜੇ ਕੁਝ ਦੇਣਾ ਹੀ ਆ, ਫਿਰ ਜਿਹੜਾ ਤੁਹਾਡਾ ਭਗਤ ਆਇਆ ਸੀ ਕੱਲ ਮੇਰੇ ਕੋਲ, ਸਾਧੂ ਆਇਆ ਸੀ ਤੁਹਾਡਾ, ਉਹ ਮੈਨੂੰ ਦੇ ਦਿਓ। ਪਤਾ ਤੁਹਾਨੂੰ ਸੀਗਾ, ਪਹਿਲਾਂ ਹੀ ਪਤਾ ਸੀ ਕੀ ਮੰਗਣਾ ਹੈ। ਕਹਿੰਦਾ ਠੀਕ ਆ, ਏਦਾਂ ਕਰ ਦਿੰਦੇ ਆ। ਹੁਣ ਰੱਬੀ ਤਾਕਤ ਸੀ ਉਹਦੇ ਕੋਲ, ਉਹਦੇ 360 ਸੀਗੇ ਸਾਧੂ,
ਉਹਨੇ ਸਾਰਿਆਂ ਨੂੰ ਪੂਰਨ ਦਾ ਰੂਪ ਦੇ ਦਿੱਤਾ, ਅੱਛਾ ਸਾਰੇ ਪੂਰਨ ਵਰਗੇ ਬਣਾਤੇ। ਅੱਛਾ ਕਹਿੰਦਾ ਇਦਾਂ ਕਰ ਜੀ, ਹੁਣ ਤੁਸੀਂ ਇਦਾਂ ਕਰੋ, ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਲੈ ਜਾਓ, ਜਿਹੜਾ ਤੁਹਾਨੂੰ ਲੱਗਦਾ ਪੂਰਨ ਹੈ ਉਹ ਲੈ ਜਾਓ। ਉਹ ਬੜੀ ਹੈਰਾਨ ਹੋਈ, ਹੁਣ ਦੇਖਣ ਲੱਗੀ ਮੈਂ ਕੀ ਕਰਾਂ। ਉਹਦੀ ਨਾਲ ਸੀ ਗੋਲੀ, ਉਹ ਬਹੁਤ ਹੁਸ਼ਿਆਰ ਸੀ। ਅੱਛਾ ਉਹ ਕਹਿੰਦੀ ਰਾਣੀ ਸਾਹਿਬਾ ਤੁਸੀਂ ਇਹ ਕਹੋ ਵੀ ਜਿਹੜਾ ਪੂਰਨ, ਜੇ ਪੂਰਨ ਦੇ ਮੈਂ ਗਲ 'ਚ ਹਾਰ ਪਾ ਦੇਣਾ, ਉਹ ਮੈਂ ਨਾਲ ਜਾਣਾ। ਉਹ ਕਹਿੰਦੀ ਠੀਕ ਆ। ਮੈਂ ਕਹਿੰਦੀ ਮੈਨੂੰ ਪਤਾ ਕਿੱਦਾਂ ਲੱਗੂ ਵੀ ਇਹਨਾਂ ਨੂੰ ਅਸਲੀ ਪੂਰਨ ਕੌਣ ਆ? ਕਹਿੰਦੀ ਜਿਹੜੇ ਨਕਲੀ ਹੋਏ ਉਹਨੇ ਸਾਰਿਆਂ ਦੇ ਸਿਰ ਚੱਕ ਕੇ ਤੇਰੇ ਵੱਲ ਦੇਖਣਾ ਤੇ ਆਪਣੀ ਧੌਣ ਖਾਰੂ ਕਰਨੀ ਆ। ਜਿਹੜਾ ਅਸਲੀ ਹੋਇਆ ਨਾ ਉਹਨੂੰ ਕਹਿੰਦੀ ਨਾ ਮੂੰਹ ਚੱਕਣਾ ਨਾ ਧੌਣ ਖਾਣੀ ਆ, ਉਹ ਨੀਵੀਂ ਬਾਈ ਖੜਾ ਹੋਣਾ, ਇਹ ਪਛਾਣ ਹੋਣੀ ਉਹਦੀ। ਸੱਚੀ ਹੋਈ ਗੱਲ ਹੋਈ। ਉਹਨੇ ਦੱਸਿਆ ਗੋਰਖਨਾਥ ਨੂੰ ਵੀ ਮੈਂ ਜਿਹੜਾ ਮੇਰੇ ਪਸੰਦ ਆ ਗਿਆ ਪੂਰਨ, ਉਹਦੇ ਮੈਂ ਗਲ 'ਚ ਹਾਰ ਪਾਉਣਾ। ਉਹ ਕਹਿੰਦੇ ਕੋਈ ਗੱਲ ਨਹੀਂ। ਉਹਨੇ ਹਾਰ ਫੜਿਆ, ਜਦੋਂ ਕੋਲ ਦੀ ਲੰਘਣ ਲੱਗੀ ਸਾਰੇ ਮੇਰੇ ਵਰਗੇ ਤੇਰੇ ਵਰਗੇ ਦੌੜਾਇਆ ਕਰਨ, ਸਾਡੇ ਨੂੰ ਭਾਵੇਂ ਦੇਖੀ ਜਾਣ, ਉਹਨੂੰ ਪਤਾ ਵੀ ਝੂਠਾ, ਇਹ ਵੀ ਝੂਠਾ। ਦੇਖ ਥਾਂ ਪਹੁੰਚੀ ਨਾ, ਹਾਰ ਉਹ ਦੇਖਿਆ, ਲੱਗਦਾ ਦੇਖਿਆ, ਉਹ ਨੀਵੀਂ ਪਾ ਖੜ ਗਿਆ ਏਦਾਂ। ਉਹਨੇ ਹਾਰ ਉਹਦੇ ਗਲ 'ਚ ਪਾਤਾ। ਅੱਛਾ ਜੀ। ਚਲੋ ਕਹਿੰਦਾ ਜੀ ਲੈ ਜਾ, ਉਹ ਵੀ ਅਸਲੀ ਪੂਰਨ ਸੀ। ਉਹਨੂੰ ਲੈ ਗਈ। ਜਦੋਂ ਲੈ ਗਈ ਮਹਿਲਾਂ ਦੇ ਵਿੱਚ ਬੜਾ ਗਾਣਾ ਵਜਾਣਾ ਹੋਇਆ, ਡਾਂਸ ਵਗੈਰਾ ਹੋਏ, ਖਾਣਾ ਪਾਣੀ ਹੋਇਆ। ਹੁਣ ਰਾਤ ਦਾ ਮੌਕਾ ਆਇਆ। ਹੁਣ ਉਹ ਉਦੋਂ ਨੂੰ ਆਪਣੇ ਕਮਰੇ 'ਚ ਜਾਣਾ ਚਾਹੁੰਦੀ ਸੀ, ਉਹ ਨਾ ਚਾਹੁੰਦਾ ਐਵੇਂ ਚਲਾ ਗਿਆ। ਉਹ ਉਡੀਕੀ ਜਾਂਦੀ ਆ, ਬੜੇ ਹੀਰੇ ਜਵਾਹਰਾਤ ਪਾਏ ਆ, ਬੜੇ ਸੋਹਣੇ ਕੱਪੜੇ ਪਾਏ ਆ, ਉਹ ਭਗਤੀ ਚ ਲੀਨ ਹੋ ਗਿਆ। ਉਡੀਕੀ ਜਾਂਦੀ ਆ, ਉਹ ਭਗਤੀ ਚੋਂ ਨਿਕਲਦਾ ਨਹੀਂ, ਸਮਾਧੀ ਲੱਗ ਗਈ। ਸਾਰੀ ਰਾਤ ਉਹ ਉਡੀਕਦੀ ਰਹੀ, ਸਾਰੀ ਰਾਤ ਉਹ ਭਗਤੀ ਚ ਲੀਨ ਰਿਹਾ। ਜਦੋਂ ਸਵੇਰਾ ਹੋਇਆ ਨਾ, ਉਦਾਂ ਦਾ ਉਦਾਂ ਹੀ ਉਹ ਦੇਖਿਆ ਵੀ ਦਿਨ ਮੇਰਾ ਪੂਰਾ ਹੋ ਗਿਆ। ਉਹ ਕਹਿੰਦਾ ਮਹਾਰਾਣੀ ਤੇ ਮੈਂ ਜੰਗਲ ਪਾਣੀ ਜਾਣਾ। ਉਹ ਕਹਿੰਦੇ ਸਾਡੇ ਮਹਿਲ 'ਚ ਇੰਨਾ ਕੁਝ ਬਣਿਆ, ਇੱਥੇ ਕਰ ਲਾ। ਕਹਿੰਦੇ ਅਸੀਂ ਠਹਿਰੇ ਜੋਗੀ, ਇਹ ਮਹਿਲਾਂ 'ਚ ਨਹੀਂ, ਅਸੀਂ ਤਾਂ ਕੁਦਰਤ ਦੇ ਭਾਣੇ 'ਚ ਰਹਿੰਦੇ ਆ, ਜੋ ਕੁਦਰਤ ਦਾ ਸਾਡਾ ਉੱਥੇ ਹੀ ਜਾਣਾ ਹੋਣਾ। ਉਹ ਜੰਗਲ ਉਹ ਤੁਰ ਪਿਆ। ਆਪਣੇ ਕਹਾਵਤ ਵੀ ਆ ਵੀ ਜੰਗਲ ਗਏ ਜੋਗੀ ਨਾ ਬੋੜਦੇ, ਸੁਣੀ ਗੱਲ ਤੁਸੀਂ? ਹਾਂਜੀ ਇਸੇ ਗੱਲ ਤੋਂ ਉਹ ਚਲ ਗਿਆ। ਰਾਣੀ ਇੱਛਰਾ ਚਵਾਰੇ ਤੇ ਖੜ ਗਈ, ਉਹਨੂੰ ਜਾਂਦੇ ਨੂੰ ਦੇਖਦੀ ਆ। ਕਈ ਵਾਰੀ ਤੁਹਾਨੂੰ ਆਪਣਾ ਤੁਹਾਡਾ ਮਨ ਦੱਸ ਦਿੰਦਾ ਵੀ ਸਮਥਿੰਗ ਇਜ਼ ਨੋਟ ਰਾਈਟ, ਕੁਝ ਸਹੀ ਨਹੀਂ ਹੈ। ਰਾਣੀ ਚਵਾਰੇ ਚੜ ਗਈ, ਉਹ ਦੇਖੀ ਜਾਂਦੀ ਆ। ਉਹ ਤੁਰਿਆ ਜਾਂਦਾ, ਤੁਰਿਆ ਜਾਂਦਾ, ਤੁਰਿਆ ਜਾਂਦਾ, ਤੁਰਿਆ ਜਾਂਦਾ। ਜਦੋਂ ਉਹਦੀ ਅੱਖ ਤੋਲੇ ਹੋ ਗਿਆ, ਉਹਨੂੰ ਪਤਾ ਲੱਗ ਗਿਆ ਨਹਾਉਣਾ ਨਹੀਂ। ਉਹਨੇ ਛਾਲ ਮਾਰੀ, ਉੱਥੇ ਮਰ ਗਈ। ਅੱਛਾ ਤੇ ਪੂਰਨ ਭਗਤ ਜੋ ਆਪਣਾ ਗੋਰਖ ਨਾਥ ਦੇ ਢਿੱਲੇ ਤੇ ਵਾਪਸ ਆ ਗਿਆ। ਵਾਪਸ ਆ ਗਿਆ। ਜਦੋਂ ਆ ਗਿਆ, ਹੁਣ ਮਾੜੀ ਗੱਲ ਸੀ। ਗੋਰਖਨਾਥ ਜਾਣੀ ਜਾਣ ਚ ਨੂੰ ਪਤਾ ਲੱਗ ਗਿਆ। ਮੱਥਾ ਟੇਕਿਆ, ਬੈਠਾ। ਉਹਨਾਂ ਨੂੰ ਕਿਹਾ ਵੀ ਦੇਖ ਪੂਰਨ, 3 ਔਰਤਾਂ ਤੇਰੇ ਕਰਕੇ ਦੁਖੀ ਹੋਈਆਂ। ਬੜਾ ਹੈਰਾਨ ਹੋਇਆ। ਇੱਕ ਤੇਰੀ ਤਾਂ ਪਹਿਲੀ ਮਾਂ, ਉਹ ਤੇਰੇ ਵਿਯੋਗ ਚ ਰੋ ਰੋ ਕੇ ਅੰਨੀ ਹੋ ਕੇ ਬੈਠੀ ਆ। ਦੂਜੀ ਲੂਣਾ, ਜਿਹਨੂੰ ਤੂੰ ਛੱਡ ਕੇ ਆਇਆ, ਮੰਨਦਾ ਤੇਰਾ ਕਸੂਰ ਕੋਈ ਨਹੀਂ, ਉਹ ਵੀ ਸਿਆਣੇ ਨਾਲ ਵਿਆਹੀ ਹੋਈ ਆ, ਠੀਕ ਹੈ, ਪਰ ਤੇਰਾ ਕਸੂਰ ਨਹੀਂ, ਤੂੰ ਸਹੀ ਆ ਜੋ ਕੀਤਾ, ਪਰ ਉਹ ਵੀ ਦੁਖੀ ਹੋਈ। ਤੀਜੀ ਦਾ ਜਿੱਥੇ ਹੁਣ ਤੂੰ ਜਾ ਕੇ ਆਇਆ, ਤੇਰੇ ਵਿਯੋਗ ਦੇ ਵਿੱਚੋਂ ਮਰ ਗਈ। ਵੀ ਤੇਰਾ ਪ੍ਰਾਸ਼ਚਿਤ ਹੁਣ ਇਹ ਆ ਵੀ ਤੂੰ ਜਾ ਵਾਪਸ ਆਪਣੇ ਪਿੰਡ ਜਾ, ਆਪਣੀ ਮਾਂ ਨੂੰ ਮਿਲ, ਜਿਹਨੇ ਤੈਨੂੰ ਜਨਮ ਦਿੱਤਾ। ਜਦ ਤੱਕ ਉਹਨੂੰ ਭਗਤ ਦਾ ਦਰਜਾ ਮਿਲ ਗਿਆ, ਕੰਨਾਂ ਵਿੱਚ ਮੁੰਦਰਾ ਪਾ ਦਿੱਤੀਆਂ ਗਈਆਂ, ਤੇ ਉਹਨੂੰ ਕਹਿੰਦਾ ਇਹ ਅੱਜ ਤੋਂ ਪੂਰਨ ਭਗਤ ਹੋਇਆ। ਠੀਕ ਹੈ ਜੀ। ਪੂਰਨ ਭਗਤ ਕੁਝ ਆਪਣੇ ਚੇਲਿਆਂ ਦੇ ਨਾਲ ਉੱਥੋਂ ਤੁਰਿਆ ਤੇ ਸਿਆਲਕੋਟ ਆਪਣੇ ਰਾਜ ਦੇ ਵਿੱਚ ਪਹੁੰਚ ਗਿਆ। ਜਦੋਂ ਰਾਜ ਦੇ ਵਿੱਚ ਪਹੁੰਚਦਾ, ਇੱਕ ਬਾਗ ਸੀ ਜਿਹੜਾ ਉਹਦੇ ਬਾਪ ਸਲਵਾਨ ਨੇ ਲਵਾਇਆ ਸੀ, ਜਿੱਥੇ ਨਿੱਕਾ ਹੁੰਦਾ ਖੇਡਦਾ ਹੁੰਦਾ ਸੀ, ਤੇ ਇਹਦੀ ਮਾਂ ਅਛਰਾ ਉਹਨੂੰ ਖਿਡਾਉਂਦੀ ਹੁੰਦੀ ਸੀ। ਉਹ ਬਾਗ ਤੇ ਪਹੁੰਚ ਗਿਆ, ਉੱਥੇ ਖੂਹ ਵੀ ਹੁੰਦਾ ਸੀ ਇੱਕ। ਜਦੋਂ ਗਿਆ, ਕੀ ਦੇਖਦਾ, ਬਾਗ ਵੀ ਸੁੱਕਾ ਪਿਆ ਤੇ ਖੂਹ ਵੀ ਸੁੱਕਾ ਪਿਆ, ਨਾ ਖੂਹ 'ਚ ਪਾਣੀ ਤੇ ਨਾ ਦਰਖਤਾਂ ਉੱਤੇ ਕੋਈ ਹਾਲ, ਸਭ ਸੁੱਕੇ ਪਏ। ਉੱਥੇ ਜਾ ਕੇ ਬਹਿ ਗਿਆ। ਜਦੋਂ ਬਹਿ ਗਿਆ, ਕਹਿੰਦੇ ਕੁਦਰਤ ਦਾ ਪਾਣਾ, ਉਹਦੇ ਜਾਣ ਦੀ ਦੇਰ ਸੀ, ਖੂਹ 'ਚ ਵੀ ਪਾਣੀ ਸ਼ੁਰੂ ਹੋ ਗਿਆ।
ਤੇ ਜਿਹੜੇ ਦਰਖਤ ਸੀ ਉਹਨਾਂ ਦੇ ਪੱਤੇ ਆਉਣੇ ਸ਼ੁਰੂ ਹੋ ਗਏ। ਅੱਛਾ। ਜਦੋਂ ਸਵੇਰਾ ਹੋਇਆ ਕੀ ਲੋਕਾਂ ਨੇ ਚੰਬਾ ਦੇਖਿਆ ਕਿ ਖੂਹ 'ਚ ਪਾਣੀ ਵੀ ਆ ਤੇ ਦਰਖਤ ਵੀ ਹਰੇ ਭਰੇ ਹੋ ਗਏ। ਲੋਕਾਂ ਨੇ ਜਾ ਕੇ ਰਾਜੇ ਨੂੰ ਦੱਸਿਆ ਵੀ ਇੱਕ ਸਾਧੂ ਆਇਆ ਵੀ ਉਹਦੇ ਆਉਣ ਦੇ ਨਾਲ ਤੁਹਾਡਾ ਇੰਨਾ ਬਾਗ ਸੁੱਕਾ ਪਿਆ ਸੀ ਇੰਨੇ ਚਿਰ ਤੋਂ ਉਹ ਤਾਂ ਹਰਾ ਭਰਾ ਹੋ ਗਿਆ, ਤੇ ਖੂਹ ਦੇ ਵਿੱਚ ਜਿਹੜੇ ਕਈ ਸਾਲਾਂ ਤੋਂ ਪਾਣੀ ਨਹੀਂ ਆਇਆ ਉਹ ਪਾਣੀ ਨਾਲ ਭਰ ਗਿਆ। ਹੁਣ ਕੀ ਹੋਇਆ ਸੀ, ਪੂਰਨ ਭਗਤ ਦੇ ਜਾਣ ਤੋਂ ਬਾਅਦ ਰਾਜੇ ਕੋਲ ਕੋਈ ਔਲਾਦ ਨਹੀਂ ਸੀ, ਲੂਣਾ ਦੇ ਕੋਈ ਔਲਾਦ ਨਹੀਂ ਹੋਈ, ਉਹ ਵੀ ਵਿਜੋਗ ਸੀ। ਉਹਨਾਂ ਸੋਚਿਆ ਵੀ ਜੇ ਉਹ ਇੰਨਾ ਵੱਡਾ ਕੋਈ ਸਾਧੂ ਤਪਸਵੀ ਹੈਗਾ, ਅਸੀਂ ਜਾ ਕੇ ਉਹਦੇ ਅੱਗੇ ਅਰਦਾਸ ਕਰਦੇ ਹਾਂ, ਸਹਿ ਸਾਨੂੰ ਪੁੱਤਰ ਦੀ ਦਾਤ ਦੇ ਦੂ। ਉਧਰੋਂ ਕਿਸੇ ਨੇ ਰਾਣੀ ਨੂੰ ਦੱਸਿਆ, ਅਛਰਾ ਨੂੰ, ਉਹਦੀ ਮਾਂ ਨੂੰ, ਵੀ ਪਤਾ ਨਹੀਂ ਕੀ ਗੱਲ ਆ ਵੀ ਜਿਸ ਬਾਗ ਵਿੱਚ ਤੂੰ ਆਪਣੇ ਛੋਟੇ ਪੂਰਨ ਨੂੰ ਖਿਡਾਉਂਦੀ ਹੁੰਦੀ ਸੀ ਉਹ ਸਾਰਾ ਹਰਾ ਭਰਾ ਹੋ ਗਿਆ ਤੇ ਪਾਣੀ ਵੀ ਉਹ ਖੂਹ 'ਚ ਆ ਗਿਆ। ਉਹਨੂੰ ਵੀ ਹੁੰਦੀ ਤਾਂ ਵੀ ਮੈਂ ਵੀ ਜਾ ਕੇ ਦੇਖਾਂ। ਉਧਰੋਂ ਪੂਰਨ ਭਗਤ ਨੂੰ ਪਤਾ ਹੁੰਦਾ ਮੇਰੀ ਮਾਂ ਤੜਫਦੀ ਆ, ਉਹਨੇ ਫਿਰ ਸੁਨੇਹਾ ਭੇਜਿਆ ਕਿਸੇ ਕੋਲ ਕਿ ਮੈਂ ਤੇਰਾ ਪੁੱਤ ਪੂਰਨ ਆ ਮੈਨੂੰ ਆ ਕੇ ਮਿਲ। ਹੁਣ ਉਹ ਯਕੀਨ ਕਿੱਦਾਂ ਕਰੇ, ਉਹਨੂੰ ਪਤਾ ਪੂਰਨ ਮਾਰ ਦਿੱਤਾ ਗਿਆ। ਉਹ ਨਾਲ ਦੇ ਕਹਿੰਦਾ ਨਹੀਂ ਚੱਲ ਪਤਾ ਤਾਂ ਕਰ। ਉਹ ਕਹਿੰਦਾ ਤਾਂ ਉਹ ਕਹਿੰਦੀ ਠੀਕ ਆ ਮੈਂ ਚੱਲ ਜਾਨੀ ਆ, ਵੀ ਜੇ ਮੇਰੀ ਛਾਤੀਆਂ 'ਚ ਦੁੱਧ ਆ ਗਿਆ ਨਾ ਉਹਨੂੰ ਦੇਖ ਕੇ ਅੱਛਾ ਫੇਰ ਮੈਂ ਸਮਝੂਗੀ ਵੀ ਮੇਰਾ ਪੂਰਨ ਆ। ਉਹ ਉਦਾਂ ਨਹੀਂ, ਅੰਨੀ ਸੀ, ਉਹਨੂੰ ਲੈ ਕੇ ਤੁਰ ਪਏ। ਜੋ ਤੁਰ ਪਏ ਉੱਥੇ ਪਹੁੰਚੇ, ਪੂਰਨ ਭਗਤ ਵੀ ਖੜਾ ਹੋ ਕੇ ਦੇਖ ਕੇ ਮਾਂ ਨੂੰ ਉਹਦੀ ਨੂੰ ਜੱਫੀ 'ਚ ਲਿਆ। ਉਹਦੀ ਤੂੰ ਕੌਣ ਆ? ਕਹਿੰਦਾ ਮਾਂ ਮੈਂ ਤੇਰਾ ਪੂਰਨ ਵਾਂ। ਬਕੀ ਤੈਨੂੰ ਤਾਂ ਮਾਰ ਕੇ ਛੱਡ ਦਿੱਤਾ ਸੀ। ਉਹਨੂੰ ਸਾਰੀ ਕਹਾਣੀ ਦੱਸੀ ਉਹ ਕਿਵੇਂ ਬਚਿਆ, ਤੇ ਨਾਲ ਹੀ ਮਾਂ ਦੀ ਛਾਤੀਆਂ 'ਚੋਂ ਦੁੱਧ ਕਹਿੰਦੇ ਵਗਣ ਲੱਗ ਪਿਆ। ਮਾਂ ਨੂੰ ਜੱਫੀ ਪਾਈ ਘੁੱਟ ਕੇ ਉਹਨੂੰ ਦਿਸਣ ਲੱਗ ਪਿਆ। ਅੰਨੀ ਮਾਂ ਦੀਆਂ ਅੱਖਾਂ ਠੀਕ ਹੋ ਗਈਆਂ, ਅੱਛਾ ਉਹ ਦਿਸਣ ਵੀ ਲੱਗ ਪਿਆ। ਮਾਂ ਬੜੀ ਵਿਜੋਗ ਵਿੱਚ ਰੋਈ, ਕੀ ਕੁਛ ਹੋਇਆ ਸੀ, ਭਾਣਾ ਵਰਤਿਆ ਸੀ। ਜੱਫੀਆ ਬਾਬਾ ਤੈਨੂੰ ਪਤਾ ਖੁਸ਼ੀ 'ਚ ਵੀ ਰੋਣਾ ਹੁੰਦਾ ਤੇ ਦੁੱਖ ਦਾ ਵੀ ਰੋਣਾ ਹੁੰਦਾ। ਇਹਨਾਂ ਨੂੰ ਖੁਸ਼ੀ 'ਚ ਰੋਣਾ ਆ ਰਿਹਾ ਸੀ, ਕਦੀ ਪੁੱਤ ਦਾ ਮੂੰਹ ਚੁੰਮੇ, ਕਦੀ ਉਹਦਾ ਮੱਥਾ ਚੁੰਮੇ, ਕਦੀ ਜੱਫੀ ਪਾਵੇ। ਇੰਨੇ ਸਾਲਾਂ ਬਾਅਦ ਪੁੱਤਰ ਮਿਲਿਆ ਸੀ, ਉਹ ਵੀ ਜਿਹੜਾ ਸੋਚਦੀ ਸੀ ਮਰ ਚੁੱਕਾ ਆ। ਜਾਨੂੰ ਰਾਜੇ ਦੇ ਦਰਬਾਰ 'ਚ ਖਬਰਾਂ ਪਹੁੰਚੀਆਂ, ਉਹ ਆਪਣੀ ਰਾਣੀ ਨੂੰ ਲੈ ਕੇ ਉੱਥੇ ਆਉਂਦਾ। ਉਹ ਆ ਕੇ ਤੇ ਮੱਥਾ ਟੇਕਦੇ ਆ। ਅੱਛਾ ਤਾਂ ਲੂਣਾ ਕਹਿੰਦੀ ਆ ਵੀ ਦੇਖੋ ਸਾਡੇ ਘਰ ਕੋਈ ਔਲਾਦ ਨਹੀਂ ਹੈ, ਅਸੀਂ ਇਹ ਰਾਜਾ ਆ ਮੈਂ ਰਾਣੀ ਆ, ਅੱਗੇ ਸਾਰਾ ਵੰਸ਼ ਚਲਾਉਣਾ ਕੋਈ ਹੈ ਨਹੀਂ, ਵੀ ਸਾਨੂੰ ਪੁੱਤਰ ਦੀ ਦਾਤ ਬਖਸ਼ ਦਿਓ। ਉਹ ਕਹਿੰਦਾ ਤੁਸੀਂ ਕੀ ਗੱਲਾਂ ਕਰਦੇ ਹੋ, ਤੁਹਾਡੇ ਇੱਕ ਪੁੱਤ ਹੈ ਤੁਸੀਂ, ਉਹ ਕਿੱਥੇ ਆ? ਵੀ ਸੱਚ ਸੱਚ ਦੱਸਿਓ ਉਹ ਪੁੱਤ ਕਿੱਥੇ ਆ ਤੇ ਕੀ ਹੋਇਆ? ਹੁਣ ਲੂਣਾ ਜਿਹੜੀ ਸੀ ਉਹ ਬੱਬਾ ਮਾਰ ਕੇ ਰੋ ਪਈ। ਅੱਛਾ ਕਹਿਣ ਲੱਗੀ, ਉਹਨੇ ਸਾਰੀ ਕਹਾਣੀ ਦੱਸ ਦਿੱਤੀ ਵੀ ਕਿਵੇਂ ਮੈਂ ਨਿਰਦੋਸ਼ ਦੇ ਉੱਤੇ ਦੋਸ਼ ਲਾਇਆ ਤੇ ਕਿਵੇਂ ਉਹਨੂੰ ਮੌਤ ਦੀ ਸਜ਼ਾ ਦਿੱਤੀ ਗਈ, ਕਿਵੇਂ ਉਹਨੂੰ ਮਾਰ ਕੇ ਖੂਹ ਸੁੱਟਿਆ ਗਿਆ। ਰਾਜੇ ਨੇ ਵੀ ਗੱਲ ਸੁਣੀ ਤੇ ਪੂਰਨ ਭਗਤ ਨੇ ਉਹਨੂੰ ਬਾਹਾਂ 'ਚ ਲਿਆ, ਮੱਥਾ ਚੁੰਮਿਆ, ਕਹਿੰਦਾ ਠੀਕ ਆ, ਉਦੋਂ ਵੀ ਤੂੰ ਮੇਰੀ ਮਾਂ ਸੀ, ਅੱਜ ਵੀ ਤੂੰ ਮੇਰੀ ਮਾਂ ਆ, ਤੇਰੇ ਗੁਨਾਹ ਨੂੰ ਮੈਂ ਮਾਫ ਕਰ ਦਿੰਦਾ, ਪਰ ਤੇਰਾ ਗੁਨਾਹ ਚੇਤਾ ਭੁਲਾਉਣ ਵਾਲਾ ਹੈ ਨਹੀਂ। ਹਾਂ ਉਹਨੂੰ ਵੱਢ ਕੇ ਸਟਾਤਾ ਉਹਦੇ ਜੇ ਸੱਟਿਆ ਨਾ ਵੀ ਤੈਨੂੰ ਮਾਫ ਕਰ ਦਿੰਦਾ। ਫਿਰ ਉਹਨੂੰ ਕਿਹਾ ਵੀ ਇਦਾਂ ਕਰੋ, ਦੇਖ ਵੀ ਤੁਸੀਂ ਘਰ ਆਓ, ਰਾਸ ਭਾਗ ਸੰਭਾਲੋ। ਉਹ ਕਹਿੰਦਾ ਵੀ ਨਹੀਂ, ਅਸੀਂ ਹੁਣ ਉਸ ਗੱਲ ਤੋਂ ਅੱਗੇ ਚੱਲ ਚੁੱਕੇ ਹਾਂ, ਸਾਡਾ ਦੁਨੀਆਦਾਰੀ ਨਾਲ ਕੁਛ ਲੈਣ ਦੇਣ ਨਹੀਂ, ਅਸੀਂ ਸਾਧੂ ਲੋਕ ਆ, ਅਸੀਂ ਸਾਡੀ ਸਾਰੀ ਦੁਨੀਆ ਹੀ ਸਾਡਾ ਰਾਜ ਆ, ਅਸੀਂ ਸਾਰੇ ਥਾਂ ਜਾਣਾ। ਉਹ ਕਹਿੰਦੇ ਵੀ ਸਾਨੂੰ ਕੋਈ ਬੱਚੇ ਦੀ ਦਾਤ ਬਖਸ਼ ਦਿਓ। ਕਹਿੰਦੇ ਨੇ ਉਹਨੂੰ ਚੌਲ ਦਿੱਤਾ ਇੱਕ, ਅੱਛਾ ਆਲੇ ਫੜ ਚੌਲ, ਇਹ ਖਾ ਲਈ ਤੇ ਤੇਰੇ ਘਰ ਬੱਚਾ ਪੈਦਾ ਹੋ ਜਾਊ। ਕਹਿੰਦੇ ਜਦੋਂ ਗਈ ਲੂਣਾ, ਉਹਨੂੰ ਚੌਲ ਖਾ ਲਿਆ ਤੇ ਫਿਰ ਕੁਝ ਅਰਸਾ ਬਾਅਦ ਉਹਦੇ ਬੱਚਾ ਪੈਦਾ ਹੋਇਆ, ਜਿਹਦਾ ਨਾਂ ਸੀ ਰਾਜਾ ਰਸਾਲੂ। ਰਾਜੇ ਰਸਾਲੂ ਦੀਆਂ ਤੁਸੀਂ ਬੜੀਆਂ ਕਹਾਣੀਆਂ ਸੁਣੀਆਂ ਹੋਣੀਆਂ। ਇਹ ਰਾਜਾ ਰਸਾਲੂ ਜਿਹੜਾ ਸੀ ਇਹ ਸਲਵਾਨ ਦਾ ਪੁੱਤਰ ਸੀ। ਥੋੜੇ ਚਿਰ ਬਾਅਦ ਰਾਜਾ ਸਲਵਾਨ ਪੂਰਾ ਹੋ ਜਾਂਦਾ ਤਾਂ ਪੂਰਨ ਭਗਤ ਜਿਹੜਾ ਉੱਥੇ ਠਹਿਰਿਆ ਨਹੀਂ। ਲੋਕਾਂ ਨੇ ਵੀ ਬੜਾ ਕਿਹਾ
ਘਰਦਿਆਂ ਨੇ ਵੀ ਬੜਾ ਕਿਹਾ, ਪਰ ਕਹਿੰਦੇ ਨਹੀਂ, ਇਹ ਹੁਣ ਜ਼ਿੰਦਗੀ ਸਾਡੀ ਨਹੀਂ, ਸਾਡੀ ਜ਼ਿੰਦਗੀ ਹੁਣ ਬਾਹਰ ਜੰਗਲਾਂ ਵਿੱਚ ਹੀ ਆ, ਲੋਕਾਂ ਵਿੱਚ ਹੀ ਆ। ਅਸੀਂ ਲੋਕਾਂ ਵਿੱਚ ਜਾ ਕੇ ਵਿਚਰਨਾ, ਉਹਨਾਂ ਨੂੰ ਗਿਆਨ ਵੰਡਣਾ ਸੀ। ਤੁਸੀਂ ਰਾਜ ਭਾਗ ਸਾਬੋ, ਅਸੀਂ ਚੱਲੇ ਆ। ਇਹ ਸੀ ਪੂਰਨ ਭਗਤ ਦੀ ਕਹਾਣੀ। ਬਾਹਲੀ ਡੂੰਗੀ ਸੀ। ਮੈਂ ਤਾਂ ਡੁੱਬੀ ਗਿਆ, ਮਤਲਬ ਮੈਂ ਤਾਂ ਸੁਣਦਾ ਮੈਂ ਤਾਂ ਉਸੇ ਜੰਗਲਾਂ ਦੇ ਵਿੱਚ ਏਦਾਂ ਘੁੰਮੀ ਗਿਆ ਕਿ ਵੀ ਕਿੱਦਾਂ, ਕਿਹੜਾ ਕਿੱਥੋਂ ਕਿੱਦਾਂ ਨਿਕਲੇ। ਬਹੁਤ ਵਧੀਆ ਮਤਲਬ। ਔਰ ਇਹ ਕਹਾਣੀਆਂ ਸੱਚੀਆਂ ਦੱਸੀਆਂ ਜਾਂਦੀਆਂ, ਇਹਨਾਂ ਵਿੱਚ ਥੋੜੇ ਬਹੁਤੇ ਮਸਾਲੇ ਤਾਂ ਲੱਗੇ ਹੀ ਆ। ਨਹੀਂ ਤਾਂ ਮੈਂ ਪਹਿਲਾਂ ਸੁਣੀਆਂ, ਮਤਲਬ ਕਿ ਥੋੜੀ ਬਹੁਤ ਸੁਣੀ, ਜ਼ਿਆਦਾ ਨਹੀਂ, ਪਰ ਉਹਦੇ ਵਿੱਚ ਕੁਝ ਚੀਜ਼ਾਂ ਵੱਖਰੀਆਂ ਸੀ। ਇਹਦੇ ਵਿੱਚ ਤੁਸੀਂ ਜਿਹੜੀਆਂ ਸੁਣਾਈਆਂ ਉਹ ਵੱਖਰੀਆਂ ਸੀਗੀਆਂ। ਇਹਦਾ ਹੀ ਪੁੱਤਰਾ ਜਿਹਦੇ ਤੋਂ ਵੀ ਸੁਣੇਗਾ ਨਾ, ਥੋੜੀ ਬਹੁਤੀ ਬਾਤ ਵੱਖਰੀ ਹੋਣੀ ਆ। ਹਾਂ ਹੁਣ ਉਹੀ ਗੱਲ ਤੇ ਪਿੰਡ ਚੋਂ ਤੁਰੇ ਨਾ ਇੱਕ ਦਿਨ ਚ, ਤੋ ਦੂਜੇ ਪਿੰਡ ਪਹੁੰਚਦੀ ਉਹ ਬਦਲ ਜਾਂਦੀ ਆ। ਆਪਾਂ ਤਾਂ ਹਜ਼ਾਰਾਂ ਸਾਲਾਂ ਦੀ ਗੱਲ ਕਰਦੇ। ਇਹ ਵੀ ਗੱਲ ਹੈਗੀ। ਠੀਕ ਹੈ ਨਾ? ਚਲੋ ਏਦਾਂ ਕਰੋ, ਮੰਮੀ ਜਾ ਕੇ ਕੱਪੜੇ ਬਦਲਣਾ ਹੁਣ, ਬਦਲੋ ਤੁਸੀਂ ਵੀ ਆਪਣਾ ਖਾਣ ਪੀਣ ਦਾ ਬੰਦੋਬਸਤ ਕਰੋ।